ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ। ਸਤਿ ਸ੍ਰੀ ਅਕਾਲ। ਇੱਕ ਨਜ਼ਮ ਨਾਲ ਹਾਜ਼ਰੀ ਲਵਾਉਣੀ ਹੈ। ਪਹਿਲਾਂ ਤਾਂ ਮੈਂ ਇੰਨੀ ਪਿਆਰੀ ਮਹਿਫਿਲ ਵਾਸਤੇ ਮੁਦੱਸਰ ਭੱਟ ਹੋਰਾਂ ਦਾ, ਸਾਡੇ ਵੱਡੇ ਭਾਜੀ ਇਲਿਆਸ ਘੁੰਮਣ ਜੀ ਅਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਅੱਜ ਫਿਰ ਇੰਨੀਆਂ ਰੂਹਾਂ ਨੂੰ ਇਕੱਠਿਆ ਕੀਤਾ ਅਤੇ ਪੰਜਾਬੀ ਦੀ ਅਦਬ ਦੀ ਗੱਲ ਨੂੰ ਅੱਗੇ ਤੋਰਿਆ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਇੱਕ ਨਜ਼ਮ ਹੈ ਲਾਹੌਰ ਬਾਰੇ, ਉਹਦਾ ਅਨੁਮਾਨ ਵੀ ਲਾਹੌਰ ਹੈ। ਲਾਹੌਰ ਮੇਰੇ ਨਾਲ ਗੱਲਾਂ ਕਰਦਾ ਹੈ। ਕੀ ਕਹਿੰਦਾ ਹੈ ਕਿ ਮੈਨੂੰ ਵੇਖ ਤੇ ਫਿਰ ਮਹਿਸੂਸ ਕਰ, ਮੈਨੂੰ ਵੇਖ ਤੇ ਫਿਰ ਮਹਿਸੂਸ ਕਰ, ਮੈਂ ਸਿਰਫ ਨਹੀਂ ਹਾਂ ਸ਼ਹਿਰ, ਮੈਂ ਤਵਾਰੀਖ ਪੰਜਾਬ ਦੀ, ਸੁਣ ਵਕਤ ਵੀ ਜਾਂਦਾ ਠਹਿਰ। ਮੇਰੇ ਨੈਣੋਂ ਸਦੀਆਂ ਲੰਘੀਆਂ, ਸੁਲਗੇ ਨਜ਼ਰੀ ਹਰ ਦੌਰ, ਮੇਰੇ ਨੈਣੋਂ ਸਦੀਆਂ ਲੰਘੀਆਂ, ਸੁਲਗੇ ਨਜ਼ਰੀ ਹਰ ਦੌਰ, ਮੈਨੂੰ ਦੇਸ ਨਹੀਂ ਪੈਂਦਾ ਦੱਸਣਾ, ਕੋਈ ਆਖੇ ਜਦੋਂ ਲਾਹੌਰ। ਬਹੁਤ ਸ਼ੁਕਰੀਆ। ਮੇਰੇ ਨੈਣੋਂ ਸਦੀਆਂ ਲੰਘੀਆਂ, ਸੁਲਗੇ ਨਜ਼ਰੀ ਹਰ ਦੌਰ, ਮੈਨੂੰ ਦੇਸ ਨਹੀਂ ਪੈਂਦਾ ਦੱਸਣਾ, ਕੋਈ ਆਖੇ ਜਦੋਂ ਲਾਹੌਰ। ਮੇਰੀ ਜੂਹ ਹੈ ਦਿਲਾਂ 'ਤੇ ਉਕਰੀ, ਨਹੀਂ ਨਕਸ਼ੇ ਦੀ ਮੁਹਤਾਜ, ਮੇਰੀ ਜੂਹ ਹੈ ਦਿਲਾਂ 'ਤੇ ਉਕਰੀ, ਨਹੀਂ ਨਕਸ਼ੇ ਦੀ ਮੁਹਤਾਜ, ਮੈਂ ਤਾਜ ਪੋਸ਼ੀਆਂ ਵੇਖੀਆਂ ਤੇ ਰੁਲਦੇ ਵੇਖੇ ਤਾਜ। ਮੇਰੀ ਧਰਤੀ ਬਣਦੀ ਮੌਜੜੇ, ਮੇਰਾ ਤਾਜ ਬਣੇ ਅਸਮਾਨ, ਮੇਰੇ ਸੀਨੇ ਸਜਣ ਵਿਰਾਸਤਾਂ, ਬਣੇ ਸ਼ੌਹਰਤ ਮੇਰੀ ਜਾਨ। ਨਿਤ ਸਬਜ਼ ਰੰਗਾਵਾਂ ਚਾਦਰਾਂ, ਭੱਟ ਸਾਹਿਬ, ਨਿਤ ਸਬਜ਼ ਰੰਗਾਵਾਂ ਚਾਦਰਾਂ ਤੇ ਬਾਲਾਂ ਰੋਜ਼ ਚਿਰਾਗ, ਜਦ ਗੂੰਜੇ ਹੂਕ ਅਜ਼ਾਨ ਦੀ, ਆ ਪਾਉਣਾ ਸਿੱਖਣ ਰਾਗ। ਨਿਤ ਸਬਜ਼ ਰੰਗਾਵਾਂ ਚਾਦਰਾਂ ਤੇ ਬਾਲਾਂ ਰੋਜ਼ ਚਿਰਾਗ, ਜਦ ਗੂੰਜੇ ਹੂਕ ਅਜ਼ਾਨ ਦੀ, ਆ ਪਾਉਣਾ ਸਿੱਖਣ ਰਾਗ। ਹਰ ਘੜੀ ਮੈਂ ਕੜਮੇ ਸਮੇਂ ਦੀ, ਇੰਝ ਝੱਲ ਕੇ ਦਿੱਤੀ ਟਾਲ, ਹਰ ਘੜੀ ਮੈਂ ਕੜਮੇ ਸਮੇਂ ਦੀ, ਇੰਝ ਝੱਲ ਕੇ ਦਿੱਤੀ ਟਾਲ, ਜਿਉਂ ਮਾਂ ਦੇ ਮੋਢਿਓਂ ਉਤਰੇ ਕੋਈ ਹੱਸਦਾ ਜ਼ਿੱਦੀ ਬਾਲ। ਬਹੁਤ ਸ਼ੁਕਰੀਆ। ਹਰ ਘੜੀ ਮੈਂ ਕੜਮੇ ਸਮੇਂ ਦੀ, ਇੰਝ ਝੱਲ ਕੇ ਦਿੱਤੀ ਟਾਲ, ਜਿਉਂ ਮਾਂ ਦੇ ਮੋਢਿਓਂ ਉਤਰੇ ਕੋਈ ਹੱਸਦਾ ਜ਼ਿੱਦੀ ਬਾਲ। ਮੈਂ ਹਾਂ ਲੋਹੇ ਦਾ ਰੁੱਖੜਾ, ਪਰ ਵੰਡਾਂ ਮੋਹ ਦੀ ਛਾਂ, ਮੈਂ ਹਾਂ ਲੋਹੇ ਦਾ ਰੁੱਖੜਾ, ਪਰ ਵੰਡਾਂ ਮੋਹ ਦੀ ਛਾਂ, ਹਨ ਮੋਮ ਜਿਨ੍ਹਾਂ ਦੇ ਜੀਅੜੇ, ਮੈਂ ਸਿਰਫ ਉਹਨਾਂ ਦੀ ਥਾਂ। ਮੇਰੇ ਰਸਤੇ ਪਰਖਣ ਅਜਨਬੀ, ਹਰ ਗਲੀ ਪਛਾਣੇ ਤੋਰ, ਮੇਰੇ ਰਸਤੇ ਪਰਖਣ ਅਜਨਬੀ, ਹਰ ਗਲੀ ਪਛਾਣੇ ਤੋਰ, ਮਿਲ ਕੰਧਾਂ ਚੁਗਲੀ ਕਰਦੀਆਂ, ਲੰਘੇ ਆਸ਼ਕ ਹਨ ਜਾਂ ਚੋਰ। ਮੇਰੇ ਵਿਹੜੇ ਕਲਮਾਂ ਉਗਦੀਆਂ, ਹੋਵੇ ਸ਼ਬਦਾਂ ਦੀ ਬਰਸਾਤ, ਮੇਰੇ ਵਿਹੜੇ ਕਲਮਾਂ ਉਗਦੀਆਂ, ਹੋਵੇ ਸ਼ਬਦਾਂ ਦੀ ਬਰਸਾਤ, ਮੈਨੂੰ ਸੁਣਦਾ ਹੈ ਸ਼ਾਹ ਹੁਸੈਨ ਜਿਉਂ, ਨਿਤ ਗਾਉਂਦਾ ਹੈ ਹੁਣ ਵੀ ਨਾਤ। ਮੈਂ ਤੇ ਰਾਵੀ ਦੋ ਜਣੇ, ਹਾਂ ਸਾਂਭੀ ਬੈਠੇ ਭੇਦ। ਬਹੁਤ ਸ਼ੁਕਰੀਆ। ਮੈਂ ਤੇ ਰਾਵੀ ਦੋ ਜਣੇ, ਹਾਂ ਸਾਂਭੀ ਬੈਠੇ ਭੇਤ, ਸੀ ਅਸੀਂ ਸਮੁੰਦਰ ਵੇਖਿਆ, ਪਈ ਜਿਸ ਤੇ ਬਲਦੀ ਰੇਤ। ਮੈਂ ਤੇ ਰਾਵੀ ਦੋ ਜਣੇ, ਹਾਂ ਸਾਂਭੀ ਬੈਠੇ ਭੇਤ, ਸੀ ਅਸੀਂ ਸਮੁੰਦਰ ਵੇਖਿਆ, ਪਈ ਜਿਸ ਤੇ ਬਲਦੀ ਰੇਤ। ਜਦ ਸੂਰਜ ਚੜ੍ਹੇ ਸੀ ਫਾਂਸੀਆਂ, ਪਏ ਮੇਰੇ ਵਿਹੜੇ ਬਹਿਣ,
ਜਦ ਸੂਰਜ ਚੜ੍ਹੇ ਸੀ ਫਾਂਸੀਆਂ, ਪਏ ਮੇਰੇ ਵਿਹੜੇ ਵੈਣ, ਮੈਂ ਤੱਕਿਆ ਸਤਲੁਜ ਸ਼ੂਕਦਾ, ਤੇ ਹੋਈ ਪੌਣ ਸ਼ੁਦੈਣ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਜਦ ਸੂਰਜ ਚੜ੍ਹੇ ਸੀ ਫਾਂਸੀਆਂ, ਪਏ ਮੇਰੇ ਵਿਹੜੇ ਵੈਣ, ਮੈਂ ਤੱਕਿਆ ਸਤਲੁਜ ਸ਼ੂਕਦਾ, ਤੇ ਹੋਈ ਪੌਣ ਸ਼ੁਦੈਣ। ਜਦ ਰੱਤ 'ਚ ਭਿੱਜੀਆਂ ਚੁੰਨੀਆਂ, ਤੇ ਸਨ ਪੱਗਾਂ ਲੀਰੋ ਲੀਰ। ਜਦ ਰੱਤ 'ਚ ਭਿੱਜੀਆਂ ਚੁੰਨੀਆਂ, ਤੇ ਸਨ ਪੱਗਾਂ ਲੀਰੋ ਲੀਰ। ਪਈ ਬਦਨ ਮੇਰੇ ਤੇ ਲਾਸ ਫਿਰ, ਜਿਹਨੂੰ ਦੁਨੀਆ ਕਹੇ ਲਕੀਰ। ਬਹੁਤ ਸ਼ੁਕਰੀਆ। ਜਦ ਰੱਤ 'ਚ ਭਿੱਜੀਆਂ ਚੁੰਨੀਆਂ, ਤੇ ਸਨ ਪੱਗਾਂ ਲੀਰੋ ਲੀਰ। ਪਈ ਬਦਨ ਮੇਰੇ ਤੇ ਲਾਸ ਫਿਰ, ਜਿਹਨੂੰ ਦੁਨੀਆ ਕਹੇ ਲਕੀਰ। ਮੇਰੀ ਬੁੱਕਲ ਦੁੱਲਾ ਸੌਂ ਰਿਹਾ ਹੈ, ਮੇਰੀ ਬੁੱਕਲ ਦੁੱਲਾ ਸੌਂ ਰਿਹਾ ਹੈ, ਬਣੇ ਨਬਜ਼ ਰਾਵੀ ਦਾ ਨੀਰ। ਮੇਰੀ ਬੁੱਕਲ ਦੁੱਲਾ ਸੌਂ ਰਿਹਾ ਹੈ, ਬਣੇ ਨਬਜ਼ ਰਾਵੀ ਦਾ ਨੀਰ। ਹਰ ਬਸ਼ਰ ਦੀ ਦੁਆ ਕਬੂਲਦਾ ਹੈ, ਮੇਰਾ ਸਾਈਂ ਮੀਆਂ ਮੀਰ। ਬਹੁਤ ਸ਼ੁਕਰੀਆ ਜੀ। ਮੇਰੀ ਬੁੱਕਲ ਦੁੱਲਾ ਸੌਂ ਰਿਹਾ ਹੈ, ਬਣੇ ਨਬਜ਼ ਰਾਵੀ ਦਾ ਨੀਰ। ਹਰ ਬਸ਼ਰ ਦੀ ਦੁਆ ਕਬੂਲਦਾ ਹੈ, ਮੇਰਾ ਸਾਈਂ ਮੀਆਂ ਮੀਰ। ਮੈਂ ਤੱਕਦਾ ਰਹਾਂ ਫਸੀਲ ਤੋਂ, ਮੇਰਾ ਵੀਰਾ ਅੰਮ੍ਰਿਤਸਰ। ਮੈਂ ਤੱਕਦਾ ਰਹਾਂ ਫਸੀਲ ਤੋਂ, ਮੇਰਾ ਵੀਰਾ ਅੰਮ੍ਰਿਤਸਰ। ਹਾਏ ਮੁੱਦਤ ਤੋਂ ਨਾ ਜਾ ਸਕੇ ਅਸੀਂ ਇੱਕ ਦੂਜੇ ਦੇ ਘਰ। ਮੈਂ ਤੱਕਦਾ ਰਹਾਂ ਫਸੀਲ ਤੋਂ, ਮੇਰਾ ਵੀਰਾ ਅੰਮ੍ਰਿਤਸਰ। ਹਾਏ ਮੁੱਦਤ ਤੋਂ ਨਾ ਜਾ ਸਕੇ ਅਸੀਂ ਇੱਕ ਦੂਜੇ ਦੇ ਘਰ। ਮੈਂ ਵਿਛੜਿਆਂ ਦੇ ਮਿਲਣ ਦੀ ਨਹੀਂ ਛੱਡੀ ਕਦੇ ਉਮੀਦ। ਮੈਂ ਵਿਛੜਿਆਂ ਦੇ ਮਿਲਣ ਦੀ ਨਹੀਂ ਛੱਡੀ ਕਦੇ ਉਮੀਦ। ਕੋਈ ਹੁਣ ਵੀ ਚੜ੍ਹਦੇ ਪਾਸਿਓਂ ਮੈਨੂੰ ਮਿਲੇ ਤਾਂ ਹੋ ਜਾਏ ਈਦ। ਬਹੁਤ ਸ਼ੁਕਰੀਆ। ਮੈਂ ਵਿਛੜਿਆਂ ਦੇ ਮਿਲਣ ਦੀ ਨਹੀਂ ਛੱਡੀ ਕਦੇ ਉਮੀਦ। ਕੋਈ ਹੁਣ ਵੀ ਚੜ੍ਹਦੇ ਪਾਸਿਓਂ ਮੈਨੂੰ ਮਿਲੇ ਤਾਂ ਹੋ ਜਾਏ ਈਦ। ਇਹਦਾ ਆਖਰੀ ਬੰਦ ਕਿ ਮੇਰੀ ਮਿੱਟੀ ਤੜਫੇ ਉਦੋਂ ਦੀ ਹੋ ਗਈ ਜਦ ਤੋਂ ਤਕਸੀਮ। ਮੇਰੀ ਮਿੱਟੀ ਤੜਫੇ ਉਦੋਂ ਦੀ ਹੋ ਗਈ ਜਦ ਤੋਂ ਤਕਸੀਮ। ਮੇਰੇ ਜ਼ਖਮ ਭਰਨਗੇ ਲੋਕ ਹੀ ਕਰੀ ਤੂੰ ਵੀ ਦੁਆ ਅਜ਼ੀਮ। ਮੇਰੇ ਜ਼ਖਮ ਭਰਨਗੇ ਲੋਕ ਹੀ ਕਰੀ ਤੂੰ ਵੀ ਦੁਆ ਅਜ਼ੀਮ। ਬਹੁਤ ਸ਼ੁਕਰੀਆ। ਆਪਣੇ ਅਦਬੀ ਮੇਲੇ ਬਾਰੇ ਸਿਰਫ ਬੋਲ ਦਿਓ, ਐਂਡ ਤੇ ਫਿਰ ਇਹ ਰਿਲੀਜ਼ ਕਰਾਂਗੇ ਪੋਸਟਰ। ਸਿਰਫ ਬੋਲ ਦਿਓ, ਸੱਦਾ ਦੇ ਦਿਓ। ਹਾਂਜੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਦੋਸਤੋ, ਆਪਾਂ ਜਿੱਥੋਂ ਤੱਕ ਹੋ ਸਕਦਾ ਕਿ ਇਸ ਕੋਸ਼ਿਸ਼ 'ਚ ਲੱਗੇ ਰਹਿੰਦੇ ਹਮੇਸ਼ਾ ਕਿ ਪੰਜਾਬੀ ਬੋਲੀ ਬਾਰੇ, ਭਾਸ਼ਾ ਬਾਰੇ, ਇਹਦੇ 'ਚ ਲਿਖੇ ਸਾਹਿਤ ਬਾਰੇ, ਇਹਦੀ ਹਰ ਸਿਨਫ ਬਾਰੇ ਵੱਧ ਤੋਂ ਵੱਧ ਉਹਦਾ ਪ੍ਰਚਾਰ ਕੀਤਾ ਜਾਵੇ। ਉਹਦੀ ਗੱਲ ਵੱਧ ਤੋਂ ਵੱਧ ਜਿੰਨੇ ਲੋਕਾਂ ਤੱਕ, ਜਿੰਨੀ ਦੁਨੀਆ ਦੇ ਵਿੱਚ ਪਹੁੰਚਾਈ ਜਾ ਸਕੇ, ਉਹਨਾਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹਿੰਦੇ ਹਾਂ। ਸੋ ਇਸੇ ਮਨਸ਼ਾ ਦੇ ਨਾਲ ਹੀ ਅਸੀਂ ਲੰਡਨ ਦੇ ਵਿੱਚ 20 ਤੇ 21 ਜੁਲਾਈ ਨੂੰ ਇਸੇ ਸਾਲ 2 ਦਿਨ ਦੀ ਇੱਕ ਵੱਡੀ ਕਾਨਫਰੰਸ ਕਰਵਾ ਰਹੇ ਹਾਂ, ਜਿਹਦੇ ਵਿੱਚ ਸਾਹਿਤ ਦੀ ਗੱਲ, ਪੰਜਾਬੀ ਸਾਹਿਤ ਦੀ ਗੱਲ, ਕਲਾ ਦੀ ਗੱਲ ਅਤੇ ਲੋਕ ਰੰਗ ਜਿਹੜੇ ਸਾਡੇ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ, ਸਾਡੀ ਵਿਰਾਸਤ ਦੇ ਨਾਲ ਜੁੜੇ ਹੋਏ ਨੇ, ਉਹਨਾਂ ਬਾਰੇ ਸੰਵਾਦ ਰਚਾਵਾਂਗੇ ਅਤੇ ਕੋਸ਼ਿਸ਼ ਹੋਊਗੀ ਕਿ ਉਹਨਾਂ ਦਾ ਕੋਈ ਨਾ ਕੋਈ ਰੰਗ ਵੀ ਉੱਥੇ ਮੰਨਣ ਨੂੰ ਸਾਨੂੰ ਮਿਲੇਗਾ। ਸੋ ਇਹ ਅਸੀਂ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਕਿ ਜੋ ਇਹ ਕਾਨਫਰੰਸ ਹੈ, ਇਹਦੇ ਲਈ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਅਤੇ ਆਪਣੀ ਪੰਜਾਬੀ ਬੋਲੀ ਨੂੰ ਵੱਧ ਤੋਂ ਵੱਧ ਪੂਰੀ ਦੁਨੀਆ ਦੇ ਵਿੱਚ ਜਿੱਥੋਂ ਤੱਕ ਹੋ ਸਕਦਾ ਹੈ ਪਹੁੰਚਾ ਸਕੀਏ। ਇਹ ਵੀ, ਇਸ ਦੇ ਵਿੱਚ ਵੀ ਤਕਰੀਬਨ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਅਦਬੀ ਲੋਕ ਨੇ ਉਹ ਸ਼ਾਮਲ ਹੋਣਗੇ ਅਤੇ ਇਹਦਾ ਨਾਂ ਵੀ ਅਸੀਂ ਅਦਬੀ ਮੇਲਾ ਰੱਖਿਆ ਕਿ ਉਹ ਨਹੀਂ ਕੋਈ ਵਰਲਡ ਪੰਜਾਬੀ ਕਾਨਫਰੰਸ ਜਾਂ ਉਸ ਤਰ੍ਹਾਂ ਦਾ ਨਹੀਂ ਰੱਖਿਆ। ਸੋ
ਇਹਦੀ ਤਫਸੀਲ ਇੱਕ ਇਹਦੇ 'ਤੇ ਆਪਣੀ ਵੈਬਸਾਈਟ ਵੀ ਦਿੱਤੀ ਆ, ਉਹਦੇ 'ਤੇ ਤੁਹਾਨੂੰ ਮਿਲ ਸਕਦੀ ਹੈ। ਅਤੇ ਬਾਕੀ ਆਉਣ ਵਾਲੇ ਸਮੇਂ 'ਚ ਅਸੀਂ ਇਹਦੀਆਂ ਜਿਹੜੀਆਂ ਗਤੀਵਿਧੀਆਂ ਉਹ ਤੁਹਾਡੇ ਨਾਲ ਸਭ ਦੇ ਨਾਲ ਸਾਂਝੀਆਂ ਕਰਦਾ ਰਹਾਂਗੇ। ਬਹੁਤ ਸ਼ੁਕਰੀਆ ਜੀ।